With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਲਿਖਤ ਆਈ ਹੈ ਵੀਰ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਅਸੀਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ, ਜਿਵੇਂ ਕਿ ਆਪ ਜੀ ਨੇ ਫੰਡ ਰੇਜ਼ਿੰਗ ਦੇ ਬਹਾਨੇ ਸਿੱਖ ਕੌਮ ਨੂੰ ਇੱਕ ਛੱਤ ਹੇਠ 26 ਮਾਰਚ ਨੂੰ ਬੈਠਣ ਦਾ ਮੌਕਾ ਦਿੱਤਾ ਅਤੇ ਪੰਥਰਦੀਆਂ ਨੂੰ ਕੁਝ ਪੰਥਕ ਵਿਚਾਰ ਕਰਨ ਦਾ ਮੌਕਾ ਦਿੱਤਾ। ਆਪ ਜੀ ਨੇ ਦਾਸ ਨਿਮਾਣੇ ਨੂੰ ਵੀ ਬਹੁਤ ਜ਼ਿਆਦਾ ਮਾਣ ਦਿੱਤਾ, ਇਸ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਜੀ, 26 ਮਾਰਚ ਦੇ ਪ੍ਰੋਗਰਾਮ ਦੀ ਖੁਸ਼ੀ ਵਿੱਚ ਸੱਚ ਹੱਕ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਟੀਵੀ 84 ਦੀ 3 ਸਾਲ ਦੀ ਕਾਰਜਗੁਜ਼ਾਰੀ ਬਾਰੇ ਦਾਸ ਵੱਲੋਂ ਇੱਕ ਨਿਮਾਣੀ ਜੀ ਕੋਸ਼ਿਸ਼। ਸਤਿਗੁਰੂ ਜੀ ਨੇ ਕੀਤੀ ਕਿਰਪਾ, ਡਾਕਟਰ ਅਮਰਜੀਤ ਸਿੰਘ ਜੀ ਉੱਤੇ 3 ਸਾਲ ਪਹਿਲਾਂ ਟੀਵੀ 84 ਹੋਂਦ ਵਿੱਚ ਆਇਆ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਟੀਵੀ 84 ਨੇ 3 ਸਾਲ ਪੂਰੇ ਕੀਤੇ ਅਤੇ ਹੁਣ ਚੌਥੇ ਸਾਲ ਵਿੱਚ ਕਦਮ ਵਧਾਇਆ। ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਅਮਰਜੀਤ ਸਿੰਘ ਜੀ ਦਾ ਅਤੇ ਡਾਕਟਰ ਰਣਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਫੰਡ ਰੇਜ਼ਿੰਗ ਦਾ ਪ੍ਰੋਗਰਾਮ ਬਣਾਇਆ। ਗੁਰੂ ਪਿਆਰਿਓ, ਫੰਡ ਰੇਜ਼ਮੈਂਟ ਦਾ ਤਾਂ ਇੱਕ ਬਹਾਨਾ ਸੀ, ਅਸਲ ਵਿੱਚ ਜਾਗਦੀ ਜ਼ਮੀਰ ਵਾਲਿਆਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਆਣ ਮਿਲਾਇਆ। ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਤਿਗੁਰੂ ਜੀ ਦਾ, ਜਿਨ੍ਹਾਂ ਨੇ ਆਪ ਹੀ ਆਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੋ ਕੇ ਇਸ ਪ੍ਰੋਗਰਾਮ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਾਇਆ। ਟੀਵੀ 84 ਦੇ ਪਿਛਲੇ 3 ਵਰ੍ਹਿਆਂ ਵਿੱਚ ਬੀਬੀ ਨੀਲਮ ਕੌਰ ਅਤੇ ਬੀਬੀ ਰੀਤ ਕੌਰ ਅਤੇ ਬੀਬੀ ਗੁਰਮੀਤ ਕੌਰ ਸੋਢੀ, ਇਹਨਾਂ ਭੈਣਾਂ ਨੇ ਟੀਵੀ 84 ਲਈ ਇੱਕ ਅਹਿਮ ਰੋਲ ਨਿਭਾਇਆ ਅਤੇ ਵੀਰ ਅਮਰਵੀਰ ਸਿੰਘ ਜੀ ਨੇ ਅਤੇ ਇਹਨਾਂ ਤਿੰਨਾਂ ਭੈਣਾਂ ਨੇ ਟੀਵੀ 84 ਦੇ ਰਾਹੀਂ ਸੱਚ ਬੋਲ ਕੇ ਖਾਲਸਾ ਦੇ ਦੀਵੇ ਵਿੱਚ ਸੱਚ ਦਾ ਤੇਲ ਪਾਇਆ। ਸਤਿਗੁਰੂ ਰਾਖੇ ਸਦਾ ਸਾਡਾ ਸਲਾਮਤ ਟੀਵੀ 84 ਨੂੰ ਅਤੇ ਟੀਵੀ 84 ਦੀ ਸਾਰੀ ਟੀਮ ਨੂੰ। ਅਸੀਂ ਸਤਿਗੁਰੂ ਅੱਗੇ ਸਾਰੇ ਮਿਲ ਕੇ ਕਰਦੇ ਹਾਂ ਅਰਦਾਸ ਜੀ। ਖਾਲਿਸਤਾਨ ਦੇ ਰਾਹ ਦੇ ਪੰਥ ਦੀ ਡਾਕਟਰ ਪ੍ਰਿਤਪਾਲ ਸਿੰਘ ਜੀ, ਸਰਦਾਰ ਰੇਸ਼ਮ ਸਿੰਘ ਜੀ ਅਤੇ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜੀ, ਇਹਨਾਂ ਤਿੰਨਾਂ ਵੀਰਾਂ ਨੇ ਸਿੱਖ ਕੌਮ ਨੂੰ ਸਿੱਖ ਕੌਮ ਦੇ ਗੱਦਾਰਾਂ ਤੋਂ ਸੁਚੇਤ ਕੀਤਾ ਅਤੇ ਟੀਵੀ 84 ਨੂੰ ਅਤੇ ਖਾਲਿਸਤਾਨ ਅਸੀਂ ਪੂਰੀ ਮਜ਼ਬੂਤੀ ਦੇ ਨਾਲ ਸਪੋਰਟ ਕਰਾਂਗੇ। ਅਸੀਂ ਦਮਦਾਰ ਬਚਨ ਸਿੱਖ ਕੌਮ ਨੂੰ MP ਸਰਦਾਰ ਜਗਮੀਤ ਸਿੰਘ ਜੀ ਨੇ ਦਿੱਤਾ। ਖਾਲਿਸਤਾਨ ਹੈ ਮੰਜ਼ਿਲ ਸਾਡੀ, ਇਸ ਦੀ ਪ੍ਰਾਪਤੀ ਲਈ ਅਸੀਂ ਇੱਕ ਨਹੀਂ 1 ਕਰੋੜ ਨਹੀਂ ਅਰਬਾਂ ਖਰਬਾਂ ਯਤਨ ਕਰਾਂਗੇ। ਰਾਹ ਵਿੱਚ ਭਾਵੇਂ ਸਾਡੀ ਕਰੋੜਾਂ ਮੁਸੀਬਤਾਂ ਆ ਜਾਣ, ਫਿਰ ਵੀ ਅਸੀਂ ਆਪਣੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਹਰ ਹਾਲਤ ਵਿੱਚ ਖਾਲਿਸਤਾਨ ਨੂੰ ਹਾਸਲ ਕਰਾਂਗੇ। ਹਰ ਹਾਲਤ ਵਿੱਚ ਖਾਲਿਸਤਾਨ ਨੂੰ ਹਾਸਲ ਕਰਾਂਗੇ। ਹਰ ਹਾਲਤ ਵਿੱਚ ਖਾਲਿਸਤਾਨ ਨੂੰ ਹਾਸਲ ਕਰਾਂਗੇ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ
ਹਰ ਚੀਜ਼ ਪੋਇਟਰੀ 'ਚ ਬੰਨ੍ਹ ਦਿੱਤੀ, ਨਾ ਸਾਰਿਆਂ ਦੇ ਲਏ ਪਰ ਟੈਕਨੀਕਲ ਟੀਮ ਦਾ ਨਹੀਂ ਲਿਆ। ਹੁਣ ਇਹ ਹੈ ਵੀ ਉਹਨਾਂ ਨੂੰ ਸਾਨੂੰ ਮਨਾਉਣਾ ਪੈਣਾ ਕਿ ਭਾਈ ਤੁਹਾਡੀ ਵਜ੍ਹਾ ਕਰਕੇ ਇਹ ਸਾਰੇ ਗੱਲ ਅੱਗੇ ਤੋਰ ਸਕੇ ਨੇ ਜੀ। ਇਹ ਚੀਚਾ ਉਸ ਪ੍ਰੋਗਰਾਮ ਦੇ ਵਿੱਚ ਆਏ, ਹਾਲਾਂਕਿ ਪੈਨਸਿਲਵੇਨੀਆ 'ਚ ਕਿਤੇ ਫਾਰ ਆਫ ਥਾਂ ਤੇ ਕੰਮ ਕਰਦੇ ਨੇ, ਔਰ ਆਪਣੇ ਇੱਕ ਗੋਰੇ ਮਿੱਤਰ ਨੂੰ ਨਾਲ ਲੈ ਕੇ ਡਰਾਈਵ ਕਰਕੇ ਇੱਥੇ ਪਹੁੰਚੇ। ਔਰ ਅਸੀਂ ਕਿਉਂਕਿ ਇਹ ਸਾਡੇ 3 ਸਾਲ ਤੋਂ ਮੈਂ ਸਮਝਦਾ ਵੀ ਜਿਨ੍ਹਾਂ ਨੇ ਮੈਕਸਿਮਮ ਈਮੇਲਸ ਲਿਖੀਆਂ ਲਗਾਤਾਰਤਾ ਨਾਲ ਜੀ, ਉਹਨਾਂ ਦੀ ਟੌਪ 10 ਦੀ ਲਿਸਟ ਵਿੱਚ ਇਹ ਹੋਣਗੇ। ਔਰ ਅਸੀਂ ਇਹਨਾਂ ਨੂੰ ਵੀ ਆਨਰ ਕੀਤਾ। ਹਾਲਾਂਕਿ ਸਾਡੇ ਕੋਲ ਇੰਨੇ ਵੇਰਵੇ 'ਚ ਉੱਥੇ ਦੱਸਣ ਦਾ ਮੌਕਾ ਨਹੀਂ ਸੀ ਵੀ ਕਿਹਨੂੰ ਅਸੀਂ ਕਿਸ ਗੱਲ ਲਈ ਆਨਰ ਕਰ ਰਹੇ ਹਾਂ, ਕਿਉਂਕਿ ਟਾਈਮ ਸ਼ਾਰਟ ਰਨ ਹੋ ਰਿਹਾ ਸੀ। ਲੇਕਿਨ ਇਹ ਸਾਡੇ ਲਈ ਫਖਰ ਵਾਲੀ ਗੱਲ ਸੀ ਕਿ ਵੀਰ ਮੇਘਰਾਜ ਸਿੰਘ ਪ੍ਰੋਗਰਾਮ 'ਚ ਪਹੁੰਚੇ ਔਰ ਅਸੀਂ ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜੀ। ਔਰ ਉਹਨਾਂ ਨੇ ਜਿਹੜਾ 3 ਸਾਲ ਦੀ ਕਾਰਗੁਜ਼ਾਰੀ, ਹੱਕ ਸੱਚ ਦੀ ਆਵਾਜ਼, ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਇਕੱਠਾ ਹੋਣਾ, ਔਰ ਤੁਹਾਨੂੰ ਰੀਤ ਕੌਰ ਭੈਣ ਜੀ, ਗੁਰਮੀਤ ਸੋਢੀ ਉਹਨਾਂ ਦਾ ਜ਼ਿਕਰ, ਔਰ ਅਮਰਵੀਰ ਸਿੰਘ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸੱਚ ਦਾ ਦੀਵੇ ਵਿੱਚ ਤੇਲ ਪਾਇਆ ਜੀ। ਔਰ ਮੈਂ ਸਮਝਦਾ ਵੀ ਸਾਡਾ ਰੋਲ ਵੀ ਇੰਨਾ ਕੀ ਹੈ। ਬਾਕੀ ਤਾਂ ਇਹ ਸਤਿਗੁਰੂ ਦੀ ਆਪਣੀ ਰਹਿਮਤ ਹੈ, ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਲੈਣ ਤੇ ਸੱਚ ਪੁਰਾਣਾ ਵੀ ਨਹੀਂ ਹੁੰਦਾ, ਸੱਚ ਨੇ ਮਗਦੇ ਵੀ ਰਹਿਣਾ ਤੇ ਅਕਾਲ ਪੁਰਖ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਉਸ ਤੋਂ ਤੇਲ ਪਵਾਉਣ ਦੀ ਸੇਵਾ ਹੀ ਲੈਂਦੇ ਨੇ ਤਾਂ ਕਿ ਇਹ ਜਿਹੜਾ ਬਲਦਾ ਰਹੇ। ਔਰ ਕਿਸੇ ਵੇਲੇ ਵੀ ਇਹ ਲੱਟ ਬਲ ਕੇ ਫਿਰ ਇੱਕ ਦੀਵੇ ਨੂੰ ਦੇਖਦੇ ਆ ਥਾਂ ਥਾਈਂ ਹੋਰ ਵੀ ਦੀਵੇ ਬਲਦੇ ਨੇ। ਔਰ ਇਹ ਦੀਵੇ ਦਾ ਬਲਣਾ ਹਨੇਰੇ ਨੂੰ ਚੈਲੰਜ ਹੈ ਜੀ। ਹਨੇਰਾ ਡਾਰਕਨੈਸ, ਇਗਨੋਰੈਂਸ, ਅਗਿਆਨਤਾ, ਖੌਫ ਦੀ ਨੁਮਾਇੰਦਗੀ ਕਰਦਾ ਹੈ ਔਰ ਰੋਸ਼ਨੀ, ਸ਼ਮਾ, ਚਾਨਣ, ਗਿਆਨ ਦੀ ਔਰ ਚੈਲੰਜ ਦੀ ਹਨੇਰੇ ਨੂੰ ਗੱਲ ਕਰਨ ਦੀ ਗੱਲ ਕਰਦਾ। ਸੋ TV 84 ਦਾ ਰੋਲ ਜਿਹੜਾ ਹੈ ਉਹ ਸੱਚਮੁੱਚ ਹੀ ਇਸ ਦੀਵੇ ਵਾਂਗ ਹੈ ਜਿਹੜਾ 4 ਚਫੇਰੇ ਜਿਹੜਾ ਹਨੇਰ ਪਾਇਆ ਹੋਇਆ ਹਕੂਮਤ ਨੇ, ਉਹਨਾਂ ਦੇ ਝੂਠ ਨੇ, ਉਹਨਾਂ ਦੇ ਜਿਹੜਾ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਲਾਈਨ ਨੇ। ਸੋ ਇਹ ਇੱਕ ਦੀਵੇ ਦੀ ਲਾਟ ਵਾਂਗ ਉਸ ਨੂੰ ਚੈਲੰਜ ਕਰਦਾ ਔਰ ਉਹਦੇ 'ਚ ਉਹਨਾਂ ਨੇ ਜਿਹੜੇ ਸਾਡੇ ਮੇਨ ਸਪੀਕਰ ਸਨ, ਜਗਮੀਤ ਸਿੰਘ ਮੈਂਬਰ ਪਾਰਲੀਮੈਂਟ, ਉਹਨਾਂ ਦੀ ਆਵਾਜ਼ ਨੂੰ ਦਮਦਾਰ ਆਵਾਜ਼ ਦੇ ਨਾਲ, ਔਰ ਭਾਈ ਰੇਸ਼ਮ ਸਿੰਘ, ਭਾਈ ਸੁਖਵਿੰਦਰ ਸਿੰਘ ਹੰਸਰਾ, ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਸਾਡੇ ਸਪੀਕਰ ਸਨ ਇਸ ਪ੍ਰੋਗਰਾਮ ਦੇ, ਉਹਨਾਂ ਨੂੰ ਵੀ ਜਿਹੜਾ ਟ੍ਰਿਬਿਊਟ ਦਿੱਤੀ ਹੈ ਕਿ ਉਹਨਾਂ ਨੇ ਸਾਨੂੰ ਸੁਚੇਤ ਕੀਤਾ ਔਰ ਅਖੀਰ ਦੇ ਵਿੱਚ ਉਹਨਾਂ ਨੇ ਰਿਜ਼ੋਲਵ ਦਿੱਤਾ ਹੈ ਕਿ ਕੁਛ ਵੀ ਹੋ ਜਾਏ ਅਸੀਂ ਖਾਲਿਸਤਾਨ ਹਰ ਹਾਲਤ ਵਿੱਚ ਹਾਸਲ ਕਰਾਂਗੇ। ਸੋ ਇਹ ਰਿਜ਼ੋਲਵ ਹੁੰਦਾ ਹੈ ਔਰ ਜਦੋਂ ਤੱਕ ਇਹ ਰਿਜ਼ੋਲਵ ਕਾਇਮ ਹੈ, ਔਰ ਮੈਂ ਬਹੁਤ ਵਾਰ ਇਹ ਕਹਿੰਦਾ ਕਿ ਇਹ ਜਿਹੜਾ ਰਿਜ਼ੋਲਵ ਹੈ ਇਸ ਦੇ ਵਿੱਚ ਭਾਵੇਂ ਕੋਈ ਇੱਕ ਵੀ ਰਹਿ ਜਾਏ, ਇਕੱਲਾ ਵੀ ਰਹਿ ਜਾਏ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜਿਹਨਾਂ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ, ਜਿਹੜੇ ਸਾਡੇ ਯੋਧੇ ਨੇ, ਔਰ ਸਰ ਕਪੂਰ ਸਿੰਘ ਜਿਹਨਾਂ ਦੀ ਚੰਡੀਗੜ੍ਹ ਦੇ ਵਿੱਚ ਕੋਠੀ 'ਚ ਪਿੱਛੇ ਡਰਾਇੰਗ ਰੂਮ ਦੀ ਵੱਡੀ ਕੰਧ ਦੇ ਉੱਤੇ ਜਿਹੜਾ ਉਹ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਇੱਕ ਪੇਂਟਿੰਗ ਬਣੀ ਹੋਈ ਸੀ ਜਿਹਦੇ 'ਚ ਕਿ ਉਹ ਟੈਕਸ ਉਗਰਾ ਰਹੇ ਨੇ, ਕਿਉਂਕਿ ਉਹਨਾਂ ਨੇ ਅੰਮ੍ਰਿਤਸਰ ਤਰਨਤਾਰਨ ਰੋਡ ਦੇ ਉੱਤੇ ਜਿਹੜਾ ਉਹ ਉਹਨਾਂ ਦੇ ਕੋਲ ਪੀਲਾ ਪਰਨਾ ਉਹੀ ਡੰਡੇ ਦੇ ਨਾਲ ਕਰਕੇ ਉਹਨਾਂ ਨੇ ਕਿਹਾ ਖਾਲਸਾ ਰਾਜ ਕਾਇਮ ਹੋ ਗਿਆ ਔਰ ਉਹਨਾਂ ਨੇ ਟੈਕਸ ਲਾ ਦਿੱਤਾ। ਉਹਨਾਂ ਨੇ ਕਿਹਾ ਜੀ ਖੋਤੇ ਦਾ ਟਕਾ ਔਰ ਗੱਡਾ ਲੰਘੇਗਾ ਆਨਾ ਔਰ ਪੈਸਾ ਇਸ ਦਾ, ਔਰ ਸਾਰੇ ਦੰਦੇ ਰੇ ਟੈਕਸ ਲਗਾਉਣਗੇ ਜੀ ਖਾਲਸਾ ਰਾਜ ਕਾਇਮ ਹੋ ਗਿਆ। ਹੁਣ ਇਹ ਉਹੀ ਬੋਤਾ ਸਿੰਘ ਗਰਜਾ ਸਿੰਘ ਸੀ ਜਿਹੜੇ 2 ਦਿਨ ਪਹਿਲਾਂ ਝਾੜੀਆਂ ਪਿੱਛੇ ਵਿਚਾਰੇ ਰਾਤ ਨੂੰ ਜਦੋਂ ਕਿਤੇ, ਔਰ ਉਦੋਂ ਸਿੱਖਾਂ ਦਾ ਰਿਜ਼ੋਲਵ ਹੁੰਦਾ ਸੀ ਹਨੇਰੇ ਸਵੇਰੇ ਦਰਬਾਰ ਸਾਹਿਬ 'ਚ ਇਸ਼ਨਾਨ ਕਰਕੇ ਨਿਕਲਣਾ ਤੇ ਦਿਨੇ ਜਿਹੜਾ ਉਹ ਬੜੇ ਬੜੇ ਝਾੜ ਹੁੰਦੇ ਸੀ, ਜੰਗਲ ਛੁਪ ਜਾਂਦੇ ਸੀ, ਰਾਤ ਨੂੰ ਥੋੜਾ ਬਹੁਤ ਸਫ਼ਰ ਕਰਦੇ ਸੀ ਤੇ ਉਹ ਸਵੇਰ ਵੇਲੇ ਜਿਵੇਂ ਕਿਹਾ ਜਾਂਦਾ ਕਿ ਕੋਈ ਲੰਘ ਰਿਹਾ ਸੀ ਰਾਹਗੀਰ ਤੇ ਕਿਸੇ ਨੇ ਕਿਹਾ ਵੀ, ਔਰ ਇਨਾਮ ਰੱਖੇ ਸੀ ਸਿੱਖਾਂ ਦੇ ਸਿਰਾਂ ਦੇ, ਲੋਕ ਉਹਨਾਂ ਨੂੰ ਹੰਟ ਕਰ ਕਰਕੇ ਫੜਾਉਂਦੇ ਸੀ, ਸਿਰ ਵੱਢ ਕੇ ਦਿੰਦੇ ਸੀ ਤੇ ਕਿਸੇ ਨੇ ਕਿਹਾ ਕਿ ਜੋ ਵੇਖੋ ਲੱਗਦਾ ਹੈ ਵੀ ਸਿੱਖ ਲੁਕੇ ਹੋਏ ਨੇ। ਦੂਜੇ ਨੇ ਕਿਹਾ ਨਹੀਂ ਇਹ ਸਿੱਖ ਨਹੀਂ ਹੋਣੇ, ਸਿੱਖ ਕੋਈ ਲੁਕਣ ਵਾਲੇ ਥੋੜੀ ਨੇ, ਬਹੁਤ ਬਹਾਦਰ ਨੇ, ਉਹ ਸਾਹਮਣੇ ਆ ਗਏ। ਹੁਣ ਇਹੀ ਗੱਲ ਉਹਨਾਂ ਨੂੰ ਖਾ ਗਈ ਬੋਤਾ ਸਿੰਘ ਗਰਜਾ ਸਿੰਘ ਕਿ ਅਸੀਂ ਇਹ ਸਾਨੂੰ ਅਸੀਂ ਤਾਂ ਸਿੱਖ ਹੀ ਨਹੀਂ ਰਹੇ। ਫਿਰ ਇਹ ਉਹਨਾਂ ਨੇ ਸੋਚਿਆ, ਉਹਨਾਂ ਨੇ ਕਿਹਾ ਵੀ ਨਹੀਂ ਹੁਣ ਸ਼ਹੀਦੀ ਪਾਉਣੀ ਹੈ ਔਰ ਉਹਨਾਂ ਨੇ ਉਹਦੇ ਤੇ ਲਾ ਦਿੱਤਾ ਆਪਣਾ ਪੀੜਾ ਪਰਨਾ ਬੰਨ੍ਹ ਕੇ, ਦੂਜਾ ਤਕਾਤਾ ਵੀ ਚੁੰਗੀ ਲਾਤੀ, ਸਭ ਦਿਓ ਟੈਕਸ, ਔਰ ਅਖੀਰ ਉਹਨਾਂ ਨੇ ਸ਼ਹੀਦੀ ਪਾਈ ਜਦੋਂ ਲਾਹੌਰ ਤੋਂ ਫੌਜੀ ਦਸਤਾ ਆਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਰਿਜ਼ੋਲਵ ਵੀ ਹੁੰਦਾ ਹੈ। ਬੋਤਾ ਸਿੰਘ ਗਰਜਾ ਸਿੰਘ ਨੇ ਉਸ ਕਾਲੇ ਦੌਰ ਦੇ ਵਿੱਚ ਰਿਜ਼ੋਲਵ ਦਿਖਾਇਆ। ਸੋ ਅੱਜ ਵੀ ਜਦੋਂ ਪ੍ਰੋਟੈਸਟ ਹੁੰਦੇ ਨੇ, ਗਿਣਤੀ ਹਜ਼ਾਰਾਂ 'ਚ ਹੈ, ਸੈਂਕੜਿਆਂ 'ਚ ਹੈ, ਦਰਜਨਾਂ 'ਚ ਹੈ। ਮੈਂ ਵਾਸ਼ਿੰਗਟਨ ਵੀ ਕਿਹਾ ਸੀ, ਮੈਂ ਕਿਹਾ ਜਦੋਂ ਤੱਕ ਇੱਕ ਵੀ ਸਿੱਖ ਇਹਨਾਂ ਦੀ ਐਮਬੈਸੀ, ਇਹਨਾਂ ਦੇ ਕੌਂਸੂਲੇਟ, ਇਹਨਾਂ ਦੇ
ਜਿਹੜੇ ਇੱਥੇ ਆਮਦ ਕਰਨ ਵਾਲੇ ਲੀਡਰ ਨੇ ਉਹਨਾਂ ਦੇ ਸਾਹਮਣੇ ਖਲੋ ਕੇ ਉਂਗਲ ਕਰਕੇ ਕਹਿੰਦੇ ਕਿ ਖਾਲਿਸਤਾਨ ਜ਼ਿੰਦਾਬਾਦ, ਸਟਰਗਲ ਕਿਤੇ ਨਹੀਂ ਗਈ। ਸੋ ਸਾਨੂੰ ਸਗੋਂ ਫਖਰ ਹੈ ਮੇਘਰਾਜ ਸਿੰਘ ਵਰਗੇ ਉਹਨਾਂ ਭਰਾਵਾਂ ਤੇ, ਉਹਨਾਂ ਭੈਣਾਂ ਤੇ, ਜਿਹੜੇ ਹੁਣ ਉਸ ਪ੍ਰੋਟੈਸਟ ਦੇ ਵਿੱਚ ਵੀ ਕਿੱਥੋਂ ਇੰਡੀਆਨਾ ਤੋਂ ਦੂਸਰਾ ਸਗੋਂ ਕੁਝ ਭੈਣਾਂ ਨੇ ਮੈਨੂੰ ਆ ਕੇ ਕਿਹਾ ਕਿ ਜੀ ਤੁਸੀਂ ਬਾਕੀਆਂ ਨੂੰ ਕੋਈ ਆਪ ਆ ਜਾਂਦੇ ਨੇ, ਆਪਣੀਆਂ ਸਿੰਘਣੀਆਂ ਬੱਚਿਆਂ ਨੂੰ ਕਿਉਂ ਨਹੀਂ ਨਾਲ ਲੈ ਕੇ ਆਉਂਦੇ ਜੀ। ਸੋ ਮੈਂ ਸਮਝਦਾ ਵੀ ਇਹ ਇੱਕ ਜਿਹੜਾ ਰਿਜ਼ੋਲਵ ਹੈ ਸਾਡਾ, ਇਹੀ ਸਾਡੀ ਸਟਰੈਂਥ ਹੈ। ਔਰ ਜਦੋਂ ਤੱਕ ਇਹ ਰਿਜ਼ੋਲਵ ਕਾਇਮ ਹੈ ਉਦੋਂ ਤੱਕ ਸਾਡੀ ਸਟਰਗਲ ਜਿਹੜੀ ਹੈ ਉਹ ਬਾਦਸਤੂਰ ਜਿਹੜੀ ਹੈ ਉਹ ਪੇਸ਼ਕਦਮੀ ਕਰ ਰਹੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 127 ਨੂੰ ਚੁਣਿਆ ਜੀ। ਔਰ ਇਹ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਕਵਿਤ ਬ੍ਰਿਜ ਭਾਸ਼ਾ 'ਚ ਨੇ। ਗੁਰਮੁਖ ਸਾਧ ਚਰਣਾਮ੍ਰਿਤ ਨਿਧਾਨ ਪਾਨ, ਕਾਲ ਮੈਂ ਅਕਾਲ ਕਾਲ ਬਿਆਲ ਬਿਖ ਮਾਰੀਏ। ਗੁਰਮੁਖ ਸਾਧ ਚਰਣਾਮ੍ਰਿਤ ਨਿਧਾਨ ਪਾਨ, ਕੁਲ ਅਕੁਲੀਨ ਭੈ ਦੁਬਿਧਾ ਨਿਵਾਰੀਏ। ਗੁਰਮੁਖ ਸਾਧ ਚਰਣਾਮ੍ਰਿਤ ਨਿਧਾਨ ਪਾਨ, ਸਹਿਜ ਸਮਾਦ ਨਿਜ ਆਸਨ ਕੀ ਤਾਰੀਏ। ਗੁਰਮੁਖ ਸਾਧ ਚਰਣਾਮ੍ਰਿਤ ਪਰਮ ਪਦ, ਗੁਰਮੁਖ ਪੰਥ ਅਬਗਤ ਗਤ ਨਿਆਰੀਏ ਜੀ। ਭਾਈ ਸਾਹਿਬ ਰਿਪੀਟਡਲੀ ਬਾਰ-ਬਾਰ ਆਪਣੇ ਇਹਨਾਂ ਕਵਿਤਾਂ ਦੇ ਵਿੱਚ ਸਾਧ ਸੰਗਤ 'ਚ, ਆਪਸ 'ਚ ਰੱਬ ਦੀ ਯਾਦ ਨਾਲ ਜੁੜੇ ਹੋਇਆਂ ਦਾ ਸੰਗ, ਉਹ ਕੀ ਕਰਾਮਾਤ ਕਰਦਾ ਹੈ, ਕਿਵੇਂ ਜੀਵਨ ਦੇ ਵਿੱਚ ਤਬਦੀਲੀ ਕਰਦਾ ਹੈ, ਕਿਵੇਂ ਤੁਹਾਨੂੰ ਨਿਰਭੈ ਬਣਾਉਂਦਾ ਹੈ, ਉਸ ਨੂੰ ਹੀ ਉਹਨਾਂ ਨੇ ਜਿਹੜਾ ਰਿਪੀਟ ਕੀਤਾ ਹੈ ਇਸ ਕਵਿਤ ਦੇ ਵਿੱਚ ਵੀ ਜੀ। ਗੁਰਮੁਖ ਸਾਧ ਚਰਣਾਮ੍ਰਿਤ ਨਿਧਾਨ ਪਾਨ, ਕਿ ਜਿਹੜਾ ਗੁਰਮੁਖ, ਗੁਰੂ ਵੱਲ ਜਿਸ ਦਾ ਮੂੰਹ ਹੈ, ਸਾਧ ਸੰਗਤ ਦੇ ਵਿੱਚ ਜੁੜ ਕੇ, ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੈਠ ਕੇ ਜਦੋਂ ਵਕਤ ਗੁਜ਼ਾਰਦਾ ਹੈ ਤੇ ਮਨ ਨੂੰ 9 ਖਜ਼ਾਨੇ ਜਿਹੜੇ ਨੇ, ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ, ਉਹਨਾਂ ਦਾ ਉਹ ਮਾਲਕ ਬਣ ਜਾਂਦਾ। ਨਿਧਾਨ ਜਿਹੜੇ ਦੁਨਿਆਵੀ ਖਜ਼ਾਨੇ ਨੇ, ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਇੱਧਰ ਉੱਧਰ, ਲੇਕਿਨ ਇਹ 9 ਖਜ਼ਾਨੇ ਉਸ ਗੁਰਸਿੱਖ ਦੇ ਪੈਰਾਂ 'ਚ ਆ ਡਿੱਗਦੇ ਨੇ, ਕਿਉਂਕਿ ਉਹ ਇੰਨਾ ਕੁ ਅਮੀਰ ਹੁੰਦਾ ਆਤਮਾ ਦੀ ਦੁਨੀਆ 'ਚ ਕਿ ਉਸ ਦਾ ਧਿਆਨ ਹੀ ਇਸ ਧਨ ਵੱਲੋਂ ਹਟ ਜਾਂਦਾ ਹੈ। ਸੋ ਇਹ ਹੈ ਕਿ ਉਹ ਜਿੱਤ ਹਾਸਲ ਕਰਦਾ ਹੈ। ਕਾਲ ਮੈਂ ਅਕਾਲ ਕਾਲ ਬਿਆਲ ਬਿਖ ਮਾਰੀਏ। ਉਹ ਬੇਸ਼ੱਕ ਸਮੇਂ ਦੇ ਵਿੱਚ ਜੀ ਰਿਹਾ ਹੁੰਦਾ ਹੈ, ਸਮੇਂ ਦੇ ਗੇੜ 'ਚ ਹੁੰਦਾ ਹੈ, ਪਰ ਉਹ ਕਾਲ ਦੇ ਵਿੱਚ ਅਕਾਲ ਹੁੰਦਾ, ਯਾਨੀ ਟਾਈਮ ਔਰ ਸਪੇਸ ਉਹਦੀ ਸੁਰਤ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ, ਉਹ ਉਸ ਤੋਂ ਬਿਯੋਂਡ ਹੁੰਦਾ ਹੈ। ਔਰ ਉਹ ਕਾਲ ਨੂੰ, ਸਮੇਂ ਨੂੰ ਇਵੇਂ ਹੀ ਜਿੱਤ ਲੈਂਦਾ ਹੈ ਜਿਵੇਂ ਬਿਆਲ ਬਿਖ ਮਾਰੀ ਹੈ, ਜਿਵੇਂ ਕਿ ਕੋਈ ਖਤਰਨਾਕ ਸੱਪ ਨੂੰ ਮਾਰ ਕੇ ਉਹਦਾ ਜ਼ਹਿਰ ਖਤਮ ਕਰ ਦਿੱਤਾ ਜਾਂਦਾ ਹੈ। ਕਿਉਂਕਿ ਗੁਰਮੁਖ ਦੇ ਕੋਲ ਸਾਧ ਸੰਗਤ ਦੇ ਵਿੱਚ ਜੁੜ ਕੇ ਉਹ ਅਧਿਆਤਮ ਦੀ ਸ਼ਕਤੀ ਹੁੰਦੀ ਹੈ ਕਿ ਸਮਾਂ ਉਸ ਦੇ ਉੱਤੇ ਪ੍ਰਭਾਵ ਨਹੀਂ ਪਾ ਸਕਦਾ। ਹੁਣ ਬਹੁਤ ਵਾਰ ਹੋਏਗਾ ਕੋਈ ਬੰਦਾ ਗਲਤ ਫੈਸਲੇ ਕਰ ਰਿਹਾ, ਜਾਂ ਕੋਈ ਕਹਿਣਗੇ ਜੀ ਇਹਦੇ ਤੇ ਗਰੋਹ ਹੈ, ਇਹ ਕਹਿਣਗੇ ਜੀ ਗ੍ਰਹਿ ਚਾਲ ਪੁੱਠੀ ਹੈ, ਹੁਣ ਇਹ ਸਮੇਂ ਦੀ ਚਾਲ ਨੂੰ ਕਹਿਣਾ ਜੀ ਉਹਦੇ ਤੋਂ ਸਮਾਂ ਕਰਵਾ ਰਿਹਾ ਹੈ। ਨਹੀਂ, ਪਰ ਇੱਥੇ ਇਹ ਹੈ, ਔਰ ਇਹੀ ਗੱਲ ਮੈਂ ਕੱਲ੍ਹ ਇੱਕ ਡਿਸਕਸ਼ਨ 'ਚ ਆਪਣੀ ਬੱਚੀ ਨੂੰ ਕਹਿ ਰਿਹਾ ਸੀ, ਮੈਂ ਕਿਹਾ ਕਿ ਗੱਲ ਇਹ ਨਹੀਂ ਹੈ ਜਿਹੜੇ ਲੋਕ ਕਹਿੰਦੇ ਨੇ ਜੀ ਮੇਰਾ ਕੰਮ ਤੇ ਸਾਰੇ ਹੁੰਦੇ ਨੇ ਪਰ ਲੇਟ ਹੁੰਦੇ ਨੇ ਜੀ, ਇਹ ਸਾਰੇ ਸ਼ਿਕਾਇਤ ਕਰਦੇ ਨੇ, ਹਾਂ, ਇਹ ਫੇਟਲਿਸਟ ਹੋਣਾ ਹੈ, ਇਹ ਤੁਸੀਂ ਫੇਟ ਤੇ ਯਕੀਨ ਕਰਦੇ ਹੋ। ਮੈਂ ਕਿਹਾ ਨਹੀਂ, ਤੁਹਾਡਾ ਇਹ ਹੋਣਾ ਚਾਹੀਦਾ ਹੈ ਵੀ ਕਿਸੇ ਨੇ ਕਿਸੇ ਜ਼ਮਾਨੇ 'ਚ ਸਮੇਂ ਦੀ ਪਿਕਚਰ ਬਣਾਈ ਸੀ, ਉਹਨੂੰ ਇੱਕ ਆਰਟ ਬਣਾਇਆ ਸੀ ਕਿ ਸਮੇਂ ਦੇ ਮੱਥੇ ਦੇ ਉੱਤੇ ਜ਼ੁਲਫਾਂ ਨੇ, ਪਿੱਛੋਂ ਗੰਜਾ। ਹੁਣ ਜੇ ਤਾਂ ਸਮੇਂ ਨੂੰ ਆਉਂਦਿਆਂ ਦਬੋਚ ਲਓ, ਜਿਹੜਾ ਕੰਮ ਤੁਸੀਂ ਕਰਨਾ ਉਹਨੂੰ ਅੱਗੋਂ ਦੀ ਫੜ ਲਓ, ਫਿਰ ਹੋਏਗਾ। ਤੇ ਜੇ ਤੁਸੀਂ ਕਹੋਗੇ ਕੋਈ ਨਹੀਂ ਕੱਲ ਕਰਦੇ ਆ, ਮਗਰ ਹੱਥ ਮਾਰੋਗੇ ਪਿੱਛੋਂ ਗੰਜਾ, ਫਿਰ ਉਹਨੇ ਭੱਜ ਜਾਣਾ ਸਮੇਂ ਨੇ। ਸੋ ਸਮੇਂ ਨੂੰ ਸਾਨੂੰ ਗੁਰੂ ਨੇ ਫੇਟਲਿਸਟ ਨਹੀਂ ਬਣਾਇਆ, ਸਾਨੂੰ ਬਣਾਇਆ ਵੀ ਅਸੀਂ ਪਾਸਟ ਬੀਤਿਆ ਉਹਦੇ ਤੇ ਸਾਡਾ ਕੰਟਰੋਲ ਨਹੀਂ, ਕੱਲ ਕੀ ਹੋਣਾ ਉਹਦਾ ਸਾਨੂੰ ਪਤਾ ਨਹੀਂ, ਜਿਹੜਾ ਵਰਤਮਾਨ ਹੈ ਇਹ ਤਾਂ ਸਾਡੇ ਕੋਲ ਹੈ, ਔਰ ਵਰਤਮਾਨ ਦੇ ਵਿੱਚ ਜਿਉਣਾ ਹੀ ਸਿੱਖ ਦਾ ਕੰਮ ਹੈ। ਔਰ ਇਹੀ ਭਾਈ ਸਾਹਿਬ ਕਹਿੰਦੇ ਨੇ ਕਿ ਭਾਈ ਕਾਲ ਬਿਆਲ ਬਿਖ ਮਾਰੀਏ, ਉਹ ਕਾਲ ਦੇ ਸੱਪ ਨੂੰ ਮਾਰ ਦਿੰਦਾ ਹੈ। ਗੁਰਮੁਖ ਸਾਧ ਚਰਣਾਮ੍ਰਿਤ ਨਿਧਾਨ ਪਾਨ, ਕੁਲ ਅਕੁਲੀਨ ਭੈ ਦੁਬਿਧਾ ਨਿਵਾਰੀਏ। ਜਦੋਂ ਗੁਰਸਿੱਖ ਇਸ ਲੈਵਲ ਦੇ ਉੱਤੇ ਉਸ ਸੰਗਤ ਦੇ ਵਿੱਚ ਜੁੜਦਾ ਤੇ ਫਿਰ ਉਸ ਦੇ ਵਿੱਚ ਉੱਚੀ ਕੁੱਲ ਦਾ ਹੋਣ ਦਾ ਜੇ ਅਭਿਮਾਨ ਹੈ ਉਹ ਵੀ ਖਤਮ ਹੋ ਜਾਂਦਾ ਹੈ। ਉਹਦੇ ਵਿਚਲੀ ਦੁਬਿਧਾ ਜਿਹੜੀ ਹੈ, ਡਾਈਕੋਟਮੀ ਜਿਹੜੀ ਹੈ, ਉਹ ਖਤਮ ਹੋ ਜਾਂਦੀ ਹੈ ਕਿ ਮੈਂ ਇੱਧਰ ਜਾਵਾਂ ਕਿ ਉੱਧਰ ਜਾਵਾਂ। ਉਹ ਬਿਲਕੁਲ ਇੱਕ ਟਿਕਾ ਦੇ ਵਿੱਚ ਸਥਿਰਤਾ ਜਾਂਦਾ। ਗੁਰਮੁਖ ਸਾਧ ਚਰਣਾਮ੍ਰਿਤ ਨਿਧਾਨ ਪਾਦ, ਸਹਿਜ ਸਮਾਦ ਨਿਜ ਆਸਨ ਕੀ ਤਾਰੀਏ।
ਕਿ ਉਹ ਸਹਿਜ ਦੇ ਰੰਗ ਦੇ ਵਿੱਚ ਫਿਰ ਜਿਉਂਦਾ ਹੈ। ਸਹਿਜੇ ਜਾਗੇ ਸਹਿਜੇ ਸੋਏ ਕਰਨੇ ਹਾਰ ਕਰੇ ਸੋ, ਬੇਫਿਕਰ ਹੁੰਦਾ। ਉਹਨੇ ਕਿਹਾ ਵੀ ਜੋ ਵੀ ਹੋਏਗਾ ਠੀਕ ਹੋਏਗਾ। ਔਰ ਅੱਜ ਹੀ ਇੱਕ ਭੈਣ ਜੀ ਨੇ ਵਰਜੀਨੀਆ ਤੋਂ ਕਾਲ ਕਰਕੇ, ਜਿਨ੍ਹਾਂ ਦਾ ਬੇਟਾ ਕੁਝ ਸਮਾਂ ਪਹਿਲਾਂ ਐਕਸੀਡੈਂਟ 'ਚ ਮਾਰਿਆ ਗਿਆ ਸੀ 2 ਸਾਲ ਪਹਿਲਾਂ ਜੀ, ਉਹਨਾਂ ਨੇ ਕਿਹਾ ਵੀ ਇਹ ਗੱਲ ਮੈਨੂੰ ਬਹੁਤ ਸਾਰਿਆਂ ਨੇ ਕਹੀ ਹੈ ਕਿ ਵੀ, ਔਰ ਅਸੀਂ ਵੀ ਆਪਣਿਆਂ 'ਚ ਦੇਖਦੇ ਹਾਂ ਵੀ ਜਿਹੜੇ ਰੱਬ ਦਾ ਨਾਂ ਲੈਣ ਵਾਲੇ ਨੇ, ਜਿਹੜੇ ਉਸ ਪਾਸੇ ਨੇ, ਉਹਨਾਂ ਨੂੰ ਹੀ ਇੰਨੇ ਵੱਡੇ ਕਸ਼ਟ ਕਿਉਂ ਆਉਂਦੇ ਨੇ, ਇੰਨੇ ਵੱਡੇ ਲਾਸ ਹੁੰਦੇ ਨੇ, ਜਾਂ ਆਰਥਿਕ ਤੰਗਦਸਤੀ ਜਾਂ ਦੂਸਰਾ ਹੁੰਦਾ। ਤੇ ਮੈਂ ਉਹਨਾਂ ਨੂੰ ਕਿਹਾ ਜੀ ਗੱਲ ਇਹ ਨਹੀਂ ਹੈ, ਬਹੁਤ ਵਾਰ ਕਿਉਂਕਿ ਸਾਡਾ ਵਾਹ ਆਪਣਿਆਂ ਨਾਲ ਹੁੰਦਾ, ਜਿਨ੍ਹਾਂ ਨੂੰ ਅਸੀਂ ਗੁਰਦੁਆਰੇ ਮਿਲਦੇ ਆਂ, ਜਾਂਦੇ ਆਂ, ਆਉਂਦੇ ਆਂ, ਜਿਨ੍ਹਾਂ ਨਾਲ ਅਸੀਂ ਵਰਤਦੇ ਆਂ, ਇਸ ਲਈ ਸਾਨੂੰ ਆਪਣਿਆਂ ਦਾ ਲਾਸ ਲੱਗਦਾ ਹੈ ਵੀ ਸਾਡੇ 'ਚ ਜ਼ਿਆਦਾ ਹੋ ਰਿਹਾ। ਇਹ ਕਾਲ ਦਾ ਚੱਕਰ ਹੈ। ਜਿਵੇਂ ਉਹ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਇਹ ਜਿਹੜੀ ਕਾਲ ਦੀ ਹਨੇਰੀ ਹੈ, ਇਹ ਘੁੰਮ ਰਹੀ ਹੈ ਕਿ ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਕਿ ਬੱਚਾ ਹੋਏ ਬੁੱਢਾ ਹੋਏ, ਉਹਨੇ ਪੱਕਾ ਵੱਢਣਾ, ਕੱਚੀ ਵੱਢਣੀ ਹੈ, ਅੱਧ ਕੱਚੀ ਰਜਾਣੀ ਹੈ। ਪਰ ਅਸੀਂ ਇਸ ਗੱਲ ਨੂੰ ਕਦੇ ਆਰਗੂਮੈਂਟ ਨਾ ਬਣਾਈਏ ਕਿ ਜੀ ਇਹ ਸਿਰਫ ਜਿਹੜੇ ਨੇ ਉਹ, ਚਲੋ ਲੋਕ ਕਹਿ ਦਿੰਦੇ ਨੇ ਜੀ ਰੱਬ ਨੂੰ ਚੰਗੇ ਬੰਦੇ ਉਹਨੂੰ ਵੀ ਚੰਗੇ ਲੱਗਦੇ ਨੇ, ਜਾਂ ਇਹ ਉਹਦਾ ਇਮਤਿਹਾਨ ਹੁੰਦਾ। ਇਹ ਨਹੀਂ ਹੈ, ਇਹ ਚੱਲ ਰਿਹਾ। ਸਮੇਂ ਨੇ ਆਪਣੀ ਖੇਡ ਖੇਡਣੀ ਹੈ। ਸਾਨੂੰ ਗੁਰੂ ਨੇ ਇਹ ਸਿਖਾਇਆ, ਸਾਨੂੰ ਇਹਨਾਂ ਗੱਲਾਂ 'ਚ ਜਾਣ ਦੀ, ਬਹਿਸਾਂ 'ਚ ਪੈਣ ਦੀ ਲੋੜ ਨਹੀਂ ਹੈ। ਸਾਡੇ ਸਾਹਮਣੇ ਤਾਂ ਇਹ ਹੋਣਾ ਚਾਹੀਦਾ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਤੇ ਨਾਲ ਸਾਨੂੰ ਇਹ ਵੀ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜਿਸ ਕੀ ਵਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦੇ। ਇਹ ਉਹਦੀ ਖੇਡ ਹੈ। ਅਸੀਂ ਵਰਤਮਾਨ ਦੇ ਵਿੱਚ ਜੀਣਾ, ਔਰ ਇਹੀ ਕਿ ਜਿਹੜਾ ਇਸ ਫੇਥ ਤੇ ਹੁੰਦਾ ਸਹਿਜ ਸਮਾਧ ਨਿਜ ਆਸਨ ਕੀ ਤਾਰੀਏ, ਉਹ ਸਹਿਜ ਸਮਾਧੀ ਦੇ ਵਿੱਚ ਰਹਿੰਦਾ, ਔਰ ਸਟੇਟ ਆਫ ਇਕੁਇਪੋਇਸ। ਔਰ ਅਖੀਰ 'ਚ ਭਾਈ ਸਾਹਿਬ ਨੇ ਕਿਹਾ ਗੁਰਮੁਖ ਸਾਧ ਚਰਣਾਮ੍ਰਿਤ ਪਰਮ ਪਦ, ਗੁਰਮੁਖ ਪੰਥ ਅਵਗਤ ਗਤ ਨਿਆਰੀ ਹੈ। ਕਿ ਜਦੋਂ ਜਿਹੜਾ ਇਸ ਗੁਰੂ ਦੇ ਰਸਤੇ ਦੇ ਉੱਤੇ, ਇਸ ਪੰਥ ਰਸਤੇ ਨੂੰ ਵੀ ਕਹਿੰਦੇ ਨੇ, ਇਸ ਦੇ ਉੱਤੇ ਤੁਰ ਪੈਂਦਾ, ਉਸ ਦੀ ਗਤੀ ਨੂੰ ਕਿਹਾ ਨਹੀਂ ਜਾ ਸਕਦਾ, ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗਤ ਨਿਆਰੀ ਹੈ ਕਿਉਂਕਿ ਉਸ ਦਾ ਫਿਰ ਜਿਹੜਾ ਅੰਦਰ ਹੈ ਉਹ ਇੰਪੈਰਿਸ਼ੇਬਲ, ਤੇ ਉਸ ਐਕਸਟੈਸੀ ਦੇ ਵਿੱਚ ਹੁੰਦਾ ਹੈ, ਉਸ ਆਨੰਦ ਵਿੱਚ ਹੁੰਦਾ ਹੈ ਜਿਸ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।